असलामुअलैकुम तुसी देख रहे हो पंजाबी प्रचार टीवी ते मैं तुहाडे नाल इरफान समोर। नाजरीन, पाकिस्तान और चाइना की दोस्ती दियां बहुत मिसालां दित्तियां जांदियां ने। बहुत पहाड़ां तो उच्ची और समंदर तो गहरी पाकिस्तान ते चाइना की दोस्ती है, लेकिन चाइना दे विच दोस्त पाकिस्तान दे शहरियां दा की हाल है। इंतहाई बुरा सलूक किया जा रहा है, इंतहाई इंसानियत सोज सलूक किया जा रहा है पाकिस्तानी शहरियां दा चाइना दे विच। एक स्कैंडल पहला भी मंजरे आम ते आया सी, जदों पाकिस्तानी लड़कियां नाल चाइनीज़ शादी करते सी, फिर चाइना लै जांदे सी, उत्थे उन्हां नाल इंतहाई इंसानियत सोच सलूक होंदा सी। इस टाइम चाइना दियां जेलां दे विच कई पाकिस्तानी बेकसूर कैद ने और उन्हां नाल इंतहाई इंसानियत सोच सलूक किया जा रहा है। कोई उन्हां दा पुरसाने हाल नहीं और कोई उन्हां नूं हुकूमत जिहड़ी है तवज्जो नहीं दे रही। कोई हुकूमत उन्हां नाल कोआपरेट नहीं कर रही, ईवन उन्हां दी फैमिलीज़ नाल कोआपरेट नहीं कर रही। इस टाइम मेरे नाल रुबीना साहिबा मौजूद ने। इन्हां दे भाई भी चाइना च एक जेल दे विच बेकसूर कैद ने पिछले 15 साल तो। और रुबीना साहिबा चाइना गईयां भी है ने और इन्हां ने उत्थे जो देखा है, जो सलूक हो रहा है पाकिस्तानी कैदियां नाल, ਉਹ ਇਹਨਾਂ ਦੀ ਜ਼ੁਬਾਨੀ ਜਾਣਿਆ। अस्सलाम वालेकुम। वालेकुम अस्सलाम। ਅੱਛਾ, ਤੁਸੀਂ ਦੱਸੋ ਜੀ, ਤੁਹਾਡੇ ਭਾਈ ਚਾਈਨਾ 'ਚ ਕੈਦ ਨੇ, ਕਦੋਂ ਤੋਂ ਕੈਦ ਨੇ? 2006 ਤੋਂ 19 ਨਵੰਬਰ 2006 ਤੋਂ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਗਏ ਨੇ ਤੇ ਉਸ ਤੋਂ ਬਾਅਦ 2 ਸਾਲ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ 2 ਸਾਲ ਬਾਅਦ ਸਾਨੂੰ ਇੱਕ ਲੈਟਰ ਭਾਈ ਦਾ ਆਇਆ ਕਿ ਮੈਂ ਚਾਈਨਾ 'ਚ ਅਰੈਸਟ ਆ ਤੇ ਮੇਰੀ ਹੈਲਪ ਕਰੋ। ਤੇ ਫਿਰ ਅਸੀਂ ਕੋਸ਼ਿਸ਼ ਕਰਕੇ ਐਮਬੈਸੀ ਦੇ ਥਰੂ 2-3 ਸਾਲ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਐਮਬੈਸੀ ਸਾਡੇ ਨਾਲ ਕੋਈ ਤਾਵਨ ਕਰੇ, ਸਾਡੇ ਭਾਈ ਦਾ ਕੋਈ ਕੇਸ ਲੜੇ, ਸਾਨੂੰ ਦੱਸੇ, ਲੇਕਿਨ ਐਮਬੈਸੀ ਨੇ ਕੋਈ ਤਾਵਨ ਨਹੀਂ ਕੀਤਾ। 2012 ਦੇ ਵਿੱਚ ਜ਼ਾਤੀ ਤੌਰ ਤੇ ਮੈਂ ਖੁਦ ਆਪਣੇ ਭਾਈ ਨੂੰ ਮਿਲਣ ਵਾਸਤੇ ਗਈ ਸਾਂ। ਉਸ ਤੋਂ ਬਾਅਦ 2014 'ਚ ਮੈਂ ਗਈ। 2012 'ਚ ਮੈਂ ਜਦੋਂ ਗਈ ਤੇ ਮੇਰਾ ਭਾਈ ਬਹੁਤ ਬਿਮਾਰ ਸੀ। ਮੈਂ ਇਲਾਜ ਵਾਸਤੇ ਆ ਕੇ ਐਮਬੈਸੀ ਨੂੰ ਕਿਹਾ, ਲੇਕਿਨ ਕੋਈ ਤਾਵਨ ਨਹੀਂ ਹੋਇਆ। ਫਿਰ 2014 'ਚ ਮੈਂ ਦੁਬਾਰਾ ਗਈ ਕਿ ਮੈਂ ਖੁਦ ਕੋਈ ਇਲਾਜ ਵਾਸਤੇ ਕੋਈ ਕੋਸ਼ਿਸ਼ ਕਰਕੇ ਆਵਾਂ, ਲੇਕਿਨ ਮੇਰੀ ਉੱਥੇ ਕੋਈ ਪੇਸ਼ ਨਹੀਂ ਚੱਲ ਸਕੀ। ਮੈਂ ਆਪਣੇ ਭਾਈ ਦਾ ਇਲਾਜ ਨਹੀਂ ਕਰ ਸਕੀ, ਨਾ ਹੀ ਐਮਬੈਸੀ ਨੇ ਅੱਜ ਤੱਕ ਕੋਈ ਇਲਾਜ ਕਰਵਾਇਆ। ਉੱਥੇ ਕਈ ਕੈਦੀ ਨੇ ਐਸੇ ਜਿਹੜੇ ਕਿ ਰਿਹਾ ਹੋ ਕੇ ਆਉਂਦੇ ਨੇ। ਫਿਰ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ। ਉਹ ਆਪਣਾ ਨਾਂ ਨਹੀਂ ਦੱਸਦੇ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਨਾਂ ਦੱਸਾਂਗੇ ਤੇ ਸਾਨੂੰ ਚਾਈਨਾ ਵਾਲੇ ਗਵਰਨਮੈਂਟ ਦੇ ਥਰੂ ਇੱਥੇ ਸਾਡੇ ਨਾਲ ਸਖਤੀਆਂ ਕਰਨਗੇ। ਉੱਥੋਂ ਦੇ ਕੈਦੀ ਵੀ ਆਪਣਾ ਨਾਂ ਦੱਸ ਕੇ ਕੋਈ ਗੱਲ ਨਹੀਂ ਕਰਦੇ। ਉਹਨਾਂ ਨੂੰ ਅਲਾਓ ਹੀ ਨਹੀਂ ਹੈ ਕਿ ਆਪਣੇ ਘਰ ਵਾਲਿਆਂ ਦੇ ਨਾਲ ਜੇਲ੍ਹ ਦੇ ਜ਼ੁਲਮ ਦੇ ਮੁਤਾਬਿਕ ਕੋਈ ਗੱਲ ਕਰਨ ਜਿਹੜਾ ਉਹਨਾਂ ਨਾਲ ਹੁੰਦਾ ਹੈ। ਉਹਨਾਂ ਨਾਲ ਉੱਥੇ ਇੰਨਾ ਗੈਰ ਇਨਸਾਨੀ ਸਲੂਕ ਹੁੰਦਾ ਹੈ। ਉਹਨਾਂ ਨੂੰ ਇਸਲਾਮੀ ਖਾਣਾ ਨਹੀਂ ਮਿਲਦਾ, ਹਰਾਮ ਖਾਣਾ ਮਿਲਦਾ ਹੈ। ਉਹਨਾਂ ਨੂੰ ਉੱਥੇ ਆਪਣੇ ਮਜ਼ਹਬ ਦੀ ਪਾਬੰਦੀ ਨਹੀਂ ਹੈ। ਉੱਥੇ ਉਹ ਜ਼ਰਾ ਜਿੰਨੀ ਵੀ ਵਾਇਲੇਸ਼ਨ ਕਰਨ ਤੇ ਉਹਨਾਂ ਨੂੰ 6-6 ਮਹੀਨੇ ਵਾਸਤੇ ਕਾਲ ਕੋਠਰੀ ਦੇ ਵਿੱਚ ਪਾ ਦਿੰਦੇ ਨੇ। ਘਰ ਵਾਲਿਆਂ ਨਾਲ ਕਾਲ ਕਰਨੀ ਬੰਦ ਕਰਾ ਦਿੰਦੇ ਨੇ, ਜਿਹੜੀ ਕਿ ਸਿਰਫ 2 ਜਾਂ 3 ਮਹੀਨੇ ਬਾਅਦ 8-9 ਮਿੰਟ ਦੀ ਕਰਾਉਂਦੇ ਨੇ, ਉਹ ਵੀ ਬੰਦ ਕਰ ਦਿੰਦੇ ਨੇ। ਉਹਨਾਂ ਤੇ ਬਹੁਤ ਜ਼ਿਆਦਾ ਇਨਸਾਨੀਅਤ ਸੋਚ ਸਲੂਕ ਕੀਤਾ ਜਾਂਦਾ ਹੈ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਮੈਨੂੰ ਜ਼ੇਬ ਨਹੀਂ ਦਿੰਦੀਆਂ ਕਿ ਮੈਂ ਤੁਹਾਨੂੰ ਗੱਲਾਂ ਦੱਸਾਂ, ਜੋ ਕਿ ਕੈਦੀਆਂ ਨੇ ਜਿਹੜੇ ਰਿਹਾ ਹੋ ਕੇ ਆਏ ਨੇ, ਜਿਹੜੀਆਂ ਉਹਨਾਂ ਨੇ ਦੱਸੀਆਂ ਨੇ ਕਿ ਸਾਡੇ ਨਾਲ ਜੋ ਉੱਥੇ ਸਲੂਕ ਕੈਦੀਆਂ ਨਾਲ ਕੀਤਾ ਜਾਂਦਾ। ਉਸ ਤੋਂ ਇਲਾਵਾ ਜਿਹੜਾ ਕੈਦੀ ਉੱਥੇ ਬਿਮਾਰ ਹੋ ਜਾਏ ਉਹਨੂੰ ਇਲਾਜ ਨਹੀਂ ਕਰਵਾਉਂਦੇ। ਕੋਈ ਕਹਿ ਕੇ ਵੀ ਮਰ ਜਾਓ। ਕਈ ਲਾਸ਼ਾਂ ਆ ਗਈਆਂ ਨੇ ਜਿਹੜਾ ਕਿ ਲਾ ਇਲਾਜ ਹੋ ਕੇ ਮਰੇ ਨੇ, ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਿਆ ਉੱਥੇ। ਉਹ ਜੇਲ੍ਹਾਂ 'ਚ ਮਰੇ ਨੇ, ਉਹਨਾਂ ਨੂੰ ਤਬੂਤਾਂ 'ਚ ਬੰਦ ਕਰਕੇ ਤੇ ਸਾਡੇ ਵਾਸਤੇ ਭੇਜ ਦਿੰਦੇ ਨੇ। ਇਹਨਾਂ ਨੇ ਜਿਹੜਾ ਮੁਆਇਦਾ ਕੀਤਾ ਹੋਇਆ ਉਹਦੇ ਤੇ ਅਮਲ ਕਿਉਂ ਨਹੀਂ ਕਰਦੇ? ਮੇਰਾ ਗਵਰਨਮੈਂਟ ਤੋਂ ਇਹ ਸਵਾਲ ਹੈ ਕਿ 2018 ਦੇ ਵਿੱਚ ਤੁਹਾਡਾ ਮੁਆਇਦਾ ਹੋਇਆ ਸੀ, ਉਹਦੇ ਤੇ ਤੁਸੀਂ ਅਮਲ ਕਿਉਂ ਨਹੀਂ ਕਰਦੇ ਪਏ? ਕਿਉਂ ਪਾਕਿਸਤਾਨੀ ਕੈਦੀ ਪਾਕਿਸਤਾਨ ਨਹੀਂ ਆ ਰਹੇ ਤੇ ਚਾਈਨਾ ਦੇ ਕੈਦੀ ਚਾਈਨਾ ਨਹੀਂ ਜਾ ਰਹੇ? ਤੁਸੀਂ ਮੁਆਇਦਾ ਕਰ ਚੁੱਕੇ ਹੋ, 3 ਸਾਲ ਹੋ ਗਏ ਨੇ। 3 ਸਾਲਾਂ ਦਾ ਤੁਸੀਂ ਤੇ ਮੇਰਾ ਇਮਰਾਨ ਖਾਨ ਸਾਹਿਬ ਨੂੰ ਸਵਾਲ ਹੈ, ਇਮਰਾਨ ਖਾਨ ਸਾਹਿਬ ਤੁਸੀਂ ਤੇ ਕਿਹਾ ਸੀ ਮੈਂ 5 ਸਾਲ ਵਿੱਚ ਮੁਲਕ ਦੀ ਤਕਦੀਰ ਬਦਲ ਦਾਂਗਾ, ਤੇ 3 ਸਾਲ ਵਿੱਚ ਤੇ ਤੁਸੀਂ ਇੱਕ ਕੈਦੀ ਵਾਪਸ ਨਹੀਂ ਲਿਆ ਸਕੇ, ਤੇ ਬਾਕੀ ਕੰਮ ਤੁਸੀਂ ਕੀ ਕਰੋਗੇ? ਮੇਰੀ ਤੁਹਾਡੇ ਅੱਗੇ ਅਪੀਲ ਹੈ, ਚੀਫ ਜਸਟਿਸ ਅੱਗੇ ਵੇ, ਆਰਮੀ ਚੀਫ ਨਾਲ ਹੈ, ਵਜ਼ੀਰ ਆਜ਼ਮ ਅੱਗੇ ਵੇ, ਸਦਰ ਨਾਲ ਅਪੀਲ ਹੈ ਕਿ ਅੰਬੈਸੀਡਰ ਪਾਕਿਸਤਾਨ ਜਿਹੜਾ ਉੱਥੇ ਬੈਠਾ ਹੈ ਚਾਈਨਾ ਦੇ ਵਿੱਚ, ਜਿਹੜਾ ਕਿ ਬਿਲਕੁਲ ਤਨਖਾਹਾਂ ਲੈ ਰਹੇ ਨੇ ਤੇ ਕੰਮ ਬਿਲਕੁਲ ਕੁਝ ਵੀ ਨਹੀਂ ਕੈਦੀਆਂ ਵਾਸਤੇ ਕਰ ਰਿਹਾ। ਅੱਛਾ, ਐਮਬੈਸੀ ਤੁਹਾਡੇ ਨਾਲ ਕੋਈ ਤਾਵਨ ਕਰ ਰਹੀ ਹੈ? ਨਹੀਂ ਜੀ, ਬਿਲਕੁਲ ਕੋਈ ਤਾਵਨ ਨਹੀਂ ਕਰ ਰਹੀ। ਉਹ ਤੇ 2-2 3-3 ਸਾਲ ਕੈਦੀਆਂ ਨੂੰ ਮਿਲਣ ਨਹੀਂ ਜਾ ਰਿਹਾ। ਇੱਕ ਛੋਟੀ ਜੀ ਮਿਸਾਲ ਹੈ, ਮੇਰੇ ਭਾਈ ਦਾ ਉੱਥੇ ਬੂਟ ਨਹੀਂ ਹੈ, ਉਹਦੇ ਜੁੱਤੀ ਟੁੱਟੀ ਹੋਈ ਹੈ ਤੇ ਮੇਰਾ ਭਾਈ ਉੱਥੇ ਪੈਰੋਂ ਨੰਗਾ ਫਿਰਦਾ। ਨਾ ਉਹਨੂੰ ਜੇਲ੍ਹ ਵਾਲੇ ਜੁੱਤੀ ਦੇ ਰਹੇ ਨੇ, ਨਾ ਅੰਬੈਸੀ ਜੁੱਤੀ ਪਹੁੰਚਾ ਰਹੀ ਹੈ। ਅੰਬੈਸੀ ਨੂੰ ਅਸੀਂ ਫੋਨ ਕਰਕੇ ਮਾਰ ਗਏ, ਅਸੀਂ ਪੈਸੇ ਦੇਣ ਨੂੰ ਤਿਆਰ ਆ, ਮੇਰੇ ਭਾਈ ਨੂੰ ਜਾ ਕੇ ਜੁੱਤੀ ਦਿਓ। ਮੇਰਾ ਭਾਈ 2 ਸਾਲ ਤੋਂ ਜੇਲ੍ਹ ਵਿੱਚ ਪੈਰੋਂ ਨੰਗਾ ਹੈ। ਹੁਣ ਮੇਰੇ ਇਲਮ ਵਿੱਚ ਆਇਆ ਹੈ ਕਿ ਮੇਰਾ ਭਾਈ ਬਿਮਾਰ ਹੈ, ਉਹਨੂੰ ਵੱਡੀਆਂ ਦਾ ਕੈਂਸਰ ਹੋ ਚੁੱਕਿਆ ਹੈ। ਅੰਬੈਸੀ ਨੇ ਸਾਨੂੰ ਬਿਲਕੁਲ ਇਨਫੋਰਮ ਨਹੀਂ ਕੀਤਾ। ਸਾਨੂੰ ਆਪਣੇ ਸੋਰਸਿਸ ਨਾਲ ਪਤਾ ਚੱਲਿਆ ਕਿ ਮੇਰਾ ਭਾਈ ਉੱਥੇ ਬਹੁਤ ਬਿਮਾਰ ਹੈ ਤੇ ਉੱਥੇ ਏੜੀਆਂ ਰਗੜ ਕੇ ਮਾਰਿਆ, ਬਜਾਏ ਇਹਦੇ ਵਜ਼ੀਰ ਆਜ਼ਮ ਸਾਹਿਬ ਕਿ ਅਸੀਂ ਉਹਦਾ ਵੀ ਤਬੂਤ
ਸਾਡੇ ਕੋਲ ਆਏ ਤੇ ਅਸੀਂ ਵਸੂਲ ਕਰੀਏ। ਤੁਹਾਡੀ ਮਿਹਰਬਾਨੀ। ਉਹਦੀ ਇੱਕ 11 ਸਾਲ ਮਹੀਨੇ ਦੀ ਬੱਚੀ ਜਦੋਂ ਛੱਡ ਕੇ ਗਿਆ ਸੀ, ਉਹ 15 ਸਾਲ ਦੀ ਬੱਚੀ ਹੋ ਚੁੱਕੀ। ਉਹਨੇ ਆਪਣੇ ਵਾਲਦ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਉਹ ਆਪਣੇ ਵਾਲਦ ਨੂੰ ਆਖਰੀ ਦਫਾ ਮਿਲਣਾ ਚਾਹੁੰਦੀ ਹੈ। ਉਹ ਬਿਮਾਰ ਹੈ, ਉਹਨੇ ਮਰ ਜਾਣਾ, ਅਸੀਂ ਵੀ ਮਰ ਜਾਣਾ ਹੈ, ਲੇਕਿਨ ਇੱਕ ਆਖਰੀ ਮੁਲਾਕਾਤ ਉਹਦੀ ਬੱਚੀ ਨਾਲ ਕਰਾ ਦਿਓ, ਕਿਉਂਕਿ ਮੇਰਾ ਭਾਈ ਬਹੁਤ ਜ਼ਿਆਦਾ ਬਿਮਾਰ ਹੈ। ਉਹਦੀ ਜ਼ਿੰਦਗੀ ਦਾ ਕੋਈ ਚਾਂਸਿਸ ਨਹੀਂ ਹੈ। ਸਾਡੇ ਇਲਮ ਵਿੱਚ ਆਇਆ ਤੇ ਸਾਨੂੰ ਐਮਬੈਸੀ ਨੇ ਨਹੀਂ ਦੱਸਿਆ। ਅਸੀਂ ਐਮਬੈਸੀ ਨੂੰ ਪੁੱਛਨੇ ਆ ਤੇ ਐਮਬੈਸੀ ਆਏ ਪਾਏ ਕਰ ਦਿੰਦੀ ਹੈ ਬਸ। ਅੱਛਾ, ਉਸ ਤੋਂ ਇਲਾਵਾ ਜਿਹੜੇ ਦੂਸਰੇ ਕੈਦੀ ਨੇ ਉਹਨਾਂ ਦੇ ਲਵਾਹਿਕੀਨ ਨਾਲ ਵੀ ਤੁਹਾਡਾ ਕੰਟੈਕਟ ਹੈ? ਉਹ ਵੀ ਚਾਈਨਾ ਗਏ ਨੇ, ਉਹ ਕੀ ਦੱਸਦੇ ਨੇ? ਉਹਨਾਂ ਨਾਲ ਐਮਬੈਸੀ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ? ਕਿਸੇ ਨਾਲ ਵੀ ਕੋਈ ਐਮਬੈਸੀ ਦਾ ਕੋਈ ਰਵੱਈਆ ਨਹੀਂਗਾ। ਇੱਕ ਕੈਦੀ ਹੋ ਰਹੀ ਹੈ ਜੇਲਮ ਦਾ, ਉਹ ਵੀ ਹਸਪੀਟਲਾਈਜ਼ ਹੈ। ਇੱਕ ਪਿਸ਼ਾਵਰ ਦਾ ਕੈਦੀ ਹੈ, ਉਹ ਵੀ ਹਸਪੀਟਲਾਈਜ਼ ਹੈ। ਉਹਨਾਂ ਦੇ ਵੀ ਕੈਦੀਆਂ ਦੇ ਨਾਲ ਮੇਰਾ ਉਹਨਾਂ ਦੇ ਨਾਲ ਰਾਬਤਾ ਹੈ, ਕੈਦੀਆਂ ਦੇ ਲਵਾਹਿਕੀਨ ਨਾਲ, ਲੇਕਿਨ ਉਹ ਵੀ ਇਹੀ ਰੋਂਦੇ ਨੇ ਐਮਬੈਸੀ ਨੂੰ। ਪੋਰਟਲ ਤੇ ਵੀ ਐਪਲੀਕੇਸ਼ਨ ਉਹ ਕਹਿੰਦੇ ਨੇ ਅਸੀਂ ਲਿਖਨੇ ਆ, ਅਸੀਂ ਵੀ ਲਿਖਨੇ ਆ, ਮੇਲਾਂ ਵੀ ਕਰਨੇ ਆ, ਲੇਕਿਨ ਐਮਬੈਸੀ ਬਿਲਕੁਲ ਕੋਈ ਤਾਵਨ ਨਹੀਂ ਕਰ ਰਹੀ। ਉਹ ਐਮਬੈਸੀ ਤੁਸੀਂ ਕਿਉਂ ਬਿਠਾਈ? ਐਮਬੈਸੀ ਕਹਿੰਦੀ ਹੈ ਕਿ ਸਾਨੂੰ ਅਲਾਉ ਨਹੀਂ ਹੈ ਜੇਲ੍ਹ ਵਿੱਚ ਜਾਣਾ। ਫਿਰ ਐਮਬੈਸੀ ਦਾ ਮਕਸਦ ਕੀ ਹੈ ਜੇ ਐਮਬੈਸੀ ਜੇਲ੍ਹ ਵਿੱਚ ਨਹੀਂ ਜਾ ਸਕਦੀ? ਐਮਬੈਸੀ ਕੋਲ ਇੰਨੀ ਪਾਵਰ ਵੀ ਨਹੀਂ ਹੈ ਕਿ ਉਹ 3 ਸਾਲ ਗੁਜ਼ਰ ਗਏ ਨੇ ਤੇ ਉਹ ਕੈਦੀਆਂ ਨੂੰ ਜਾ ਕੇ ਮਿਲ ਨਹੀਂ ਸਕਦੀ, ਉਹਨਾਂ ਦੇ ਮਸਾਇਲ ਨਹੀਂ ਸੁਣ ਸਕਦੀ, ਉਹ ਮਸਾਇਲ ਹੱਲ ਨਹੀਂ ਕਰਵਾ ਸਕਦੀ। ਤੇ ਐਮਬੈਸੀ ਤੁਸੀਂ ਚਾਈਨਾ ਕਿਉਂ ਬਣਾਈ ਹੋਈ ਹੈ? ਫਿਰ ਐਮਬੈਸੀ ਬੰਦ ਕਰੋ। ਤੇ ਫਿਰ ਜਿਸ ਤਰ੍ਹਾਂ ਸਾਡੇ ਲਵਾਇਕੀਨ, ਜਿਸ ਤਰ੍ਹਾਂ ਮਾਪਿਓ ਤੋਂ ਬਗੈਰ ਰੁਲਦਾ ਹੈ ਬੱਚਾ, ਉਂਝ ਰੁਲਦੇ ਪਏ ਨੇ। ਅੱਛਾ 15 ਸਾਲ ਗੁਜ਼ਰ ਗਏ ਨੇ ਤੇ 15 ਸਾਲ 'ਚ ਕੋਈ ਇੱਕ ਵਾਰਾ ਵੀ ਐਮਬੈਸੀ ਨੇ ਜਿਹੜਾ ਹੈ ਉੱਥੇ ਰਾਬਤਾ ਨਹੀਂ ਕੀਤਾ? ਕੋਈ ਐਮਬੈਸੀ ਦੀ, ਪਾਕਿਸਤਾਨ ਐਮਬੈਸੀ ਦੀ ਤਰਫੋਂ ਉੱਥੇ ਜੇਲ੍ਹ 'ਚ ਨਹੀਂ ਗਿਆ ਚਾਈਨਾ 'ਚ? ਨਹੀਂ, 15 ਸਾਲਾਂ ਤੋਂ ਜਾਂਦੇ ਨੇ, ਲੇਕਿਨ ਹਰ 3-4 ਸਾਲ ਬਾਅਦ ਜਦੋਂ ਉਹਨਾਂ ਨੂੰ ਕੋਈ ਜ਼ਿਆਦਾ ਡੰਡੇ ਪੈਣੇ ਸ਼ੁਰੂ ਹੁੰਦੇ ਨੇ, ਲਵਾਇਕੀਨ ਜ਼ਿਆਦਾ ਬਰਸਦੇ ਨੇ, ਤੇ ਫਿਰ ਉਹ ਜਾਂਦੇ ਨੇ, ਉਂਝ ਕੋਈ ਨਹੀਂ ਜਾਂਦੇ। ਦੂਸਰੇ ਜਿਹੜੇ ਸਾਡੇ ਕੈਦੀ ਦੱਸਦੇ ਨੇ ਕਿ ਦੂਸਰੇ ਮੁਲਕਾਂ ਦੇ ਜਿਹੜੇ ਕੈਦੀ ਨੇ, ਉੱਥੇ ਪੂਰੀ ਦੁਨੀਆ ਦੇ ਕੈਦੀ ਨੇ ਚਾਈਨਾ ਦੇ ਵਿੱਚ, ਉਹ ਸਾਰਿਆਂ ਦੇ 4 ਤੋਂ 6 ਮਹੀਨੇ ਬਾਅਦ ਉਹਨਾਂ ਦੀ ਐਮਬੈਸੀ ਵਾਲੇ ਮਿਲਣ ਆਉਂਦੇ ਨੇ। ਉਹਨਾਂ ਨੂੰ ਪੈਸੇ ਵੀ ਦਿੰਦੇ ਨੇ, ਖਰਚਾ ਵੀ ਦਿੰਦੇ ਨੇ, ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਪੂਰੀਆਂ ਕਰਦੇ ਨੇ। ਉਹ ਬਿਮਾਰ ਹੋਣ ਉਹਨਾਂ ਦੇ ਇਲਾਜ ਵਾਸਤੇ ਵੀ ਕਹਿੰਦੇ ਨੇ ਤੇ ਉਹਨਾਂ ਦਾ ਇਲਾਜ ਵੀ ਕਰਵਾਉਂਦੇ ਨੇ। ਸਾਡੀ ਐਮਬੈਸੀ ਬਿਲਕੁਲ ਹੱਥ ਰੱਖ ਕੇ ਬੈਠੀ ਕੋਈ ਕੰਮ ਨਹੀਂ ਕਰਦੀ। ਨਾਜ਼ਰੀਨ, ਇਹਨਾਂ ਦੀ ਕਹਾਣੀ ਤੁਸੀਂ ਸੁਣੀ ਹੈ। ਪਾਕਿਸਤਾਨ ਐਮਬੈਸੀ ਕਿਸੇ ਕਿਸਮ ਦਾ ਕੋਈ ਤਾਵੁਨ ਨਹੀਂ ਕਰ ਰਹੀ, ਔਰ ਵੈਸੇ ਤਾਂ ਬੜੇ ਬੁਲੰਦੋ ਬਾਂਗ ਦਾਅਵੇ ਕੀਤੇ ਜਾਂਦੇ ਨੇ ਪਾਕਿਸਤਾਨ ਚਾਈਨਾ ਦੀ ਦੋਸਤੀ ਦੇ, ਲੇਕਿਨ ਔਰ ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਦੀ ਫੋਰਨ ਪਾਲਿਸੀ ਵਜ਼ੀਰ ਆਜ਼ਮ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਦੀ ਮਿਹਨਤ ਦੀ ਵਜ੍ਹਾ ਤੋਂ ਔਰ ਬਹੁਤ ਅੱਛੀ ਹੋ ਗਈ ਹੈ, ਬਹੁਤ ਅੱਛਾ ਟਰੀਟ ਕੀਤਾ ਜਾ ਰਿਹਾ ਹੈ। ਈਵਨ ਪਾਕਿਸਤਾਨ ਦਾ ਜਿਹੜਾ ਮੁਲਕ ਚਾਈਨਾ ਦੋਸਤ ਮੁਲਕ ਹੈ, ਉਹਦੇ ਵਿੱਚ ਪਾਕਿਸਤਾਨੀਆਂ ਦਾ ਇਹ ਹਾਲ ਹੈ ਤੇ ਦੂਜੇ ਮੁਲਕਾਂ 'ਚ ਕੀ ਹੋਏਗਾ? ਔਰ ਦੂਜੀ ਗੱਲ ਇਹ ਕਿ ਪਾਕਿਸਤਾਨ ਹੁਣ ਚਾਈਨਾ ਦੇ ਨਾਲ ਬੜਾ ਰਿਸ਼ਤਾ ਮਜ਼ਬੂਤ ਕਰਨ ਜਾ ਰਿਹਾ ਹੈ। ਅਮਰੀਕਾ ਨੂੰ ਛੱਡ ਕੇ ਚਾਈਨਾ ਵੱਲ ਜਾ ਰਿਹਾ ਹੈ। ਅਮਰੀਕਾ ਦੀ ਗੁਲਾਮੀ 'ਚੋਂ ਨਿਕਲ ਕੇ ਹੁਣ ਦੋਸਤੀ ਦੇ ਬਜਾਏ ਪਾਕਿਸਤਾਨ ਚਾਈਨਾ ਦੀ ਗੁਲਾਮੀ 'ਚ ਜਾ ਰਿਹਾ, ਜਿਹਦੀ ਇੱਕ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਵੇ। 15 ਸਾਲ ਤੋਂ ਕੈਦ ਪਾਕਿਸਤਾਨੀ ਚਾਈਨਾ ਦੀਆਂ ਜੇਲ੍ਹਾਂ 'ਚ ਨੇ। ਵਜ਼ੀਰ ਆਜ਼ਮ ਇਮਰਾਨ ਖਾਨ ਦੀ ਹੁਕੂਮਤ ਆਈ, ਪਾਲਿਸੀ ਅੱਛੀ ਕਰਨ ਦੇ ਬੜੇ ਦਾਅਵੇ ਸਾਹਮਣੇ ਆਏ, ਲੇਕਿਨ ਅੱਜ ਵੀ ਉਹੀ ਪਾਲਿਸੀ ਹੈ। ਈਵਨ ਐਂਬੈਸਡਰ ਜਿਹੜਾ ਹੈ ਫੋਨ ਕਰਦੇ ਨੇ, ਇਹਨਾਂ ਦਾ ਕਹਿਣਾ ਤੇ ਕਿ ਅੱਗੋਂ ਫੋਨ ਤੇ ਬਦਤਮੀਜ਼ੀ ਕਰਦੇ ਨੇ। ਇੰਝ ਹੀ ਲੱਗਦਾ ਹੈ ਸਾਨੂੰ ਕਿ ਜੰਜ ਅਸੀਂ ਕੋਈ ਬਹੁਤ ਵੱਡਾ ਜੁਰਮ ਕਰ ਲਿਆ। ਉਹਨਾਂ ਨੂੰ ਕਾਲ ਕਰਕੇ ਮਿਸਬਿਹੇਵ ਕਰਦੇ ਨੇ ਫੋਨ ਤੇ। ਐਂਬੈਸੀ ਦਾ ਅਮਲਾ ਕੋਈ ਕਿਸੇ ਕਿਸਮ ਦਾ ਤਾਵੁਨ ਨਹੀਂ ਕਰਦਾ। ਔਰ ਇਹਨਾਂ ਦੀ ਵੀ ਇਸ ਟਾਈਮ ਵਜ਼ੀਰ ਆਜ਼ਮ ਇਮਰਾਨ ਖਾਨ ਤੋਂ ਔਰ ਸੁਪਰੀਮ ਕੋਰਟ ਤੋਂ ਅਪੀਲ ਸੋ ਮੋਟੋ ਲਿਆ ਜਾਵੇ ਔਰ ਇਸ ਤੇ ਐਕਸ਼ਨ ਲਿਆ ਜਾਵੇ। ਕਮ ਅਜ਼ ਕਮ ਉਹਨਾਂ ਦੇ ਜਿਹੜੇ ਉੱਥੇ ਕੈਦੀ ਹੈ ਨੇ ਚਾਈਨਾ 'ਚ, ਉਹਨਾਂ ਨੂੰ ਇੰਨਾ ਰਿਲੀਫ ਮਿਲ ਜਾਏ ਕਿ ਉਹਨਾਂ ਦਾ ਰਾਬਤਾ ਤੇ ਹੋ ਸਕੇ।